ਅੱਜ ਮੁਲਾਕਾਤ ਕਰਨ ਗਏ ਸੀ ਜੇਲ੍ਹ ਦੇ ਵਿੱਚ, ਡਿਸਟ੍ਰਿਕਟ ਜੇਲ੍ਹ ਕਸੂਰ ਦੇ ਵਿੱਚ। ਉਹਨਾਂ ਨੂੰ ਮਿਲ ਕੇ ਆਇਆ ਸ਼ਰਨਦੀਪ ਨੂੰ ਉੱਥੇ, ਤੇ ਉਹਦਾ ਵਕਾਲਤਨਾਮਾ ਵੀ ਉਹਦੇ ਕੋਲ ਸਾਈਨ ਕਰਾ ਲਿਆ। ਉਹ ਵੀ ਮੈਂ ਵਿੱਚ ਸ਼ੋਅ ਕਰ ਦੇਣਾ ਵੀਡੀਓ। ਇੱਕ ਦੋ ਅਜੀਬ ਗੱਲਾਂ ਹੋਈਆਂ, ਤੇ ਅਜੀਬ ਗੱਲਾਂ ਕੀ ਸ਼ਰਨਦੀਪ ਨੇ ਕੀਤੀਆਂ ਉਹਦੇ ਤੇ ਮੈਂ ਅੱਜ ਦੀ ਗੱਲ ਕਰਨ ਵਾਸਤੇ ਇਹ ਖਾਸ ਤੌਰ ਤੇ ਵੀਡੀਓ ਜਿਹੜੀ ਅਜੀਬ ਗੱਲਾਂ ਹੋਈਆਂ। ਕਹਿੰਦਾ ਵੀ ਮੈਂ ਉਹਨੂੰ ਦੱਸਿਆ ਵੀ ਬੇਲ ਤੇ ਤੇਰੀ 15-20 ਦਿਨ ਮਹੀਨੇ 'ਚ ਹੋ ਜਾਣੀ ਹੈ, ਤੇ ਉਸ ਤੋਂ ਬਾਅਦ ਡੈਪੂਟੇਸ਼ਨ ਵਾਲਾ ਚੱਲਣਾ। ਤੇ ਉਹ ਆਂਦਾ ਵੀ ਸ਼ਰਨਦੀਪ ਆਂਦਾ ਵੀ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ ਤੇ ਤੁਸੀਂ ਮੇਰੇ YouTube ਚੈਨਲ ਤੇ ਜੁੜੇ ਹੋ। ਤੇ ਮੈਂ ਜਰਮਨੀ ਫਿਰਦਾ ਪਿਆ, ਕੱਲ ਦਾ ਜਰਮਨੀ ਆਇਆ, ਤੇ ਪਲਵਿੰਦਰ ਭਾਵਣੀ ਇਹਨਾਂ ਨਾਲ ਘੁੰਮਣ ਡਿਆ ਇੱਥੇ ਜਰਮਨੀ। ਪਲਵਿੰਦਰ ਦਾ ਦੇਖਦਾ ਐਨ ਮੜਾ ਜਿਹਾ ਕਰੀਆਂ ਪਲਵਿੰਦਰ। ਤੇ ਅੱਜ ਗੱਲ ਥੋੜੀ ਜੀ ਇੱਕ ਦੋ ਟੌਪਿਕ ਤੇ ਕਰਨੀ ਹੈ ਖਾਸ ਤੌਰ ਤੇ। ਮੈਨੂੰ ਬਹੁਤ ਸਾਰੇ, ਜਿਵੇਂ ਪਹਿਲਾਂ ਵੀਡੀਓ ਪਾਈ ਸੀ ਉਹ ਸ਼ਰਨਦੀਪ ਮੁੰਡਾ ਜਿਹੜਾ ਇਲੀਗਲ ਬਾਰਡਰ ਕ੍ਰਾਸ ਕਰਕੇ ਆ ਗਿਆ, ਤੇ ਉਹਦੇ ਵੱਲੋਂ ਗੱਲਬਾਤ ਕਰਨੀ ਹੈ। ਬਹੁਤ ਸਾਰੇ ਦੋਸਤਾਂ ਦੇ ਕੁਐਸਚਨ ਸੀ ਵੀ ਇਹ ਹੋਣਾ ਚਾਹੀਦਾ ਇਸ ਤਰ੍ਹਾਂ ਵੀ ਉਹਨਾਂ ਨੂੰ ਫੌਰੀ ਤੌਰ ਤੇ ਰੇਂਜਰਸ ਹੋਵੇ, BS ਹੋਵੇ, ਉਹਨਾਂ ਨੂੰ ਵਾਪਸ ਕਰ ਦੇਣੇ ਚਾਹੀਦੇ। ਤੇ ਇਸ ਤਰ੍ਹਾਂ ਹੀ ਹੁੰਦਾ ਵੀ ਜਿਹੜਾ ਗਲਤੀ ਦੇ ਨਾਲ ਕ੍ਰਾਸ ਕਰ ਰਿਹਾ ਤੇ ਉਹਨੂੰ ਮੋਸਟ ਪ੍ਰੋਬਬਲੀ ਵਾਪਸ ਹੀ ਮਤਲਬ ਦੇ ਦਿੰਦੇ ਉੱਥੋਂ ਹੀ ਚੌਕੀਆਂ ਤੋਂ। ਲੇਕਿਨ ਜਿਹੜਾ ਜਾਣ ਬੁੱਝ ਕੇ ਆਇਆ ਹੋਵੇ, ਸੋ ਉਹਦੀ ਫਿਰ ਇਨਵੈਸਟੀਗੇਸ਼ਨ ਹੁੰਦੀ ਵੀ ਇਹਦਾ ਪਰਪਸ ਕੀ ਸੀ ਆਉਣ ਦਾ, ਵੀ ਇੱਧਰ ਨੂੰ ਕ੍ਰਾਸ ਕਿਉਂ ਕੀਤਾ। ਫਿਰ ਜਦੋਂ ਇਨਵੈਸਟੀਗੇਸ਼ਨ ਕਰਦੇ ਫਿਰ ਜਦੋਂ ਜੇ ਤਾਂ ਤੇ ਗਿਲਟੀ ਨਿਕਲਦਾ ਉਹ ਤੇ ਫਿਰ ਉਹਦੇ ਲਈ ਤੇ ਔਖਾ ਹੁੰਦਾ। ਤੇ ਮਤਲਬ ਵੀ ਜਿਹੜਾ ਕੋਈ ਐਡੀ ਕੋ ਅਨਨੈਸੈਸਰੀ ਕੋਈ ਵਜ੍ਹਾ ਨਾ ਹੋਵੇ, ਮਤਲਬ ਵੀ ਕੋਈ ਇਸ ਤਰ੍ਹਾਂ ਆਇਆ ਹੋਵੇ ਵੀ ਆਂਦਾ ਹੋਵੇ ਵੀ ਮੈਂ ਉੱਧਰੋਂ ਵੇਖ ਆਉਣਾ ਵਾ ਜਾਂ ਬਾਰਡਰ ਕ੍ਰਾਸ ਕਰਨਾ, ਜਾਂ ਮੋਸਟਲੀ ਹੁੰਦਾ ਜਿਹੜੇ ਮਛੇਰੇ ਹੁੰਦੇ ਉਹ ਫੜੇ ਜਾਂਦੇ, ਉਹਨਾਂ ਦਾ ਫਿਰ ਪ੍ਰੋਸੈਸ ਚੱਲਦਾ। ਉਹਨਾਂ ਨੂੰ 1946 ਐਕਟ ਤੇ 1952 ਫੋਰਨ ਐਕਟ ਦੇ ਤਹਿਤ ਉਹਨਾਂ ਤੇ FIR ਹੁੰਦੀ ਹੈ। ਉਹਦੀ ਬੇਲ ਜਲਦੀ ਹੁੰਦੀ, ਉਹ ਅਵੇਲੇਬਲ ਹੁੰਦੀ, ਐਡੀ ਮਤਲਬ ਲੰਬਾ ਕੰਮ ਨਹੀਂ ਹੁੰਦਾ। ਲੇਕਿਨ ਫਿਰ ਅਗਲਾ ਜ਼ਰੂਰ ਹੁੰਦਾ ਪ੍ਰੋਸੈਸ ਵੀ ਜਿਹੜੀ ਡੈਪੂਟੇਸ਼ਨ ਹੁੰਦੀ ਆ। ਡੈਪੂਟੇਸ਼ਨ ਲਈ ਪ੍ਰੋਪਰ ਪੂਰੀ ਡਾਕੂਮੈਂਟੇਸ਼ਨ ਚਾਹੀਦੀ ਆ। ਫਿਰ ਉੱਧਰੋਂ ਉਹਦੀ ਸ਼ਨਾਖਤ ਹੁੰਦੀ ਆ, ਮਤਲਬ ਵੀ ਉਹਨਾਂ ਮਤਲਬ ਦੂਸਰੇ ਕੰਟਰੀ ਦੀ ਮਿਨਿਸਟਰੀ ਤੋਂ। ਫਿਰ ਉਸ ਤੋਂ ਬਾਅਦ ਪ੍ਰੋਸੈਸ ਚੱਲਦਾ ਉਨੀ ਦੇਰ। ਇਹ ਜਿਹੜੇ ਨੇ ਜੇਲ੍ਹ ਦੇ ਵਿੱਚ ਉਹਨਾਂ ਨੇ ਇੱਕ ਬਣਾਇਆ ਇਸ ਤਰ੍ਹਾਂ ਦਾ, ਜਿੱਥੇ ਇਸ ਤਰ੍ਹਾਂ ਦੇ ਕੈਦੀ ਰਹਿੰਦੇ ਆ, ਤੁਸੀਂ ਉਹਨੂੰ ਕਹਿ ਲਓ ਇੱਕ ਮੁਸਾਫਰ ਘਰ ਕਹਿ ਲਓ, ਇਸ ਤਰ੍ਹਾਂ ਦਾ ਕੁਛ। ਇਸੇ ਤਰ੍ਹਾਂ ਸ਼ਰਨਦੀਪ ਵਾਲੇ ਕੇਸ ਦੇ ਵਿੱਚ ਉੱਤੇ FIR ਜਿਹੜੀ ਹੋ ਗਈ, FIR ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀ, ਉਹ ਸ਼ੋਅ ਨਹੀਂ ਕਰ ਸਕਦੇ ਹੁੰਦੇ। ਮੈਂ ਬਲਰ ਕਰਕੇ ਜ਼ਰੂਰ ਇਹ 'ਚ ਸ਼ੋਅ ਕਰ ਦਿੰਦਾ। ਉਹ YouTube ਦੀ ਪਾਲਿਸੀ ਹੈ ਵੀ ਤੁਸੀਂ ਪਰਸਨਲ ਇਨਫੋਰਮੇਸ਼ਨ ਜਿਹੜੀ ਉੱਤੇ ਨਹੀਂ ਦੇ ਸਕਦੇ, ਉੱਤੇ ਕਾਪੀਰਾਈਟ ਆ ਜਾਂਦਾ। ਮੈਂ ਬਲਰ ਕਰਕੇ ਇਹਨੂੰ ਫਿਰ ਵੀ ਜਿਹੜੀ ਲਾ ਦਿੰਦਾ। ਉਹਦੇ ਲਈ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਆਪਾਂ ਪ੍ਰੋਪਰ ਅਸੀਂ ਦੋਸਤਾਂ ਦਾ ਕੁਛ ਗਰੁੱਪ ਬਣਾਇਆ। ਅਸੀਂ ਇਸ ਤਰ੍ਹਾਂ ਦੇ ਜਿਹੜੇ ਰੱਬ ਦੇ ਰਾਹ ਵਾਲੇ ਕੰਮ ਸਮਝ ਕੇ ਆਪਾਂ ਇਹ ਕਰੀਦਾ ਵੀ ਅਸੀਂ ਥੋੜ੍ਹਾ ਜਿਹਾ ਬਜਟ ਉਹਦੇ ਲਈ ਰੱਖਿਆ ਹੁੰਦਾ, ਫਿਰ ਉਹਨਾਂ 'ਤੇ ਲਾ ਦਈਦਾ। ਸੋ ਇੱਥੇ ਜਿਹੜੇ ਵਕੀਲ ਨੇ ਬਾਜਵਾ ਲਾ ਫਰਮ ਵਾਲੇ, ਬਹਿਰਾਮ ਬਾਜਵਾ, ਉਹਨਾਂ ਦੀ ਸਾਰਾ ਜਿਹੜੀ ਫਰਮ ਹੈ ਉਹਨਾਂ ਨੇ ਪਰਸਨਲੀ ਇੰਟਰਸਟ ਲੈ ਕੇ ਅੱਜ ਮੁਲਾਕਾਤ ਕਰਨ ਗਏ ਸੀ ਜੇਲ੍ਹ ਦੇ ਵਿੱਚ, ਡਿਸਟ੍ਰਿਕਟ ਜੇਲ੍ਹ ਕਸੂਰ ਦੇ ਵਿੱਚ। ਉਹਨਾਂ ਨੂੰ ਮਿਲ ਕੇ ਆਇਆ ਸ਼ਰਨਦੀਪ ਨੂੰ ਉੱਥੇ, ਤੇ ਉਹਦਾ ਵਕਾਲਤਨਾਮਾ ਵੀ ਉਹਦੇ ਕੋਲ ਸਾਈਨ ਕਰਾ ਲਿਆ। ਉਹ ਵੀ ਮੈਂ ਵਿੱਚ ਸ਼ੋਅ ਕਰ ਦੇਣਾ, ਵੀਡੀਓ 'ਚ ਲਾ ਦੇਣਾ। ਵਕਾਲਤਨਾਮਾ ਉਹਦੇ ਕੋਲ ਸਾਈਨ ਕਰਵਾ ਲਿਆ। ਤੇ ਇੱਕ ਦੋ ਅਜੀਬ ਗੱਲਾਂ ਹੋਈਆਂ, ਤੇ ਅਜੀਬ ਗੱਲਾਂ ਕੀ ਸ਼ਰਨਦੀਪ ਨੇ ਕੀਤੀਆਂ ਉਹਦੇ ਤੇ ਮੈਂ ਅੱਜ ਦੀ ਗੱਲ ਕਰਨ ਵਾਸਤੇ ਇਹ ਖਾਸ ਤੌਰ ਤੇ ਵੀਡੀਓ ਜਿਹੜੀ ਬਣਾਉਣ ਡਿਆ। ਪਹਿਲੀ ਗੱਲ ਤੇ ਵੀ ਜਿੱਦਣ ਦਾ ਆਇਆ ਵਾ, ਮੈਨੂੰ ਬਾਜਵਾ ਸਾਹਿਬ ਨੇ ਪੈਗਾਮ ਦਿੱਤਾ ਅੱਜ ਹੀ ਵੀ ਉਹਦੇ ਕੋਲ ਉਦਣ ਦੇ ਉਹੀ ਕੱਪੜੇ ਨੇ। ਵੈਸੇ ਜੇਲ੍ਹ ਵਾਲੇ ਉਹਨੂੰ ਖਾਣ ਪੀਣ ਤੇ ਸਾਰੀ ਗੱਲ ਜਿਹੜਾ ਨੋਰਮਲ ਕੈਦੀਆਂ ਦਾ ਹੁੰਦਾ, ਤੇ ਉਹ ਕੱਪੜਾ ਲੱਤਾ ਜਿਹੜਾ ਵਾ ਉਹ ਸਾਰਿਆਂ ਨੂੰ ਤੇ ਜੇਲ੍ਹ ਵਾਲੇ ਪ੍ਰੋਵਾਈਡ ਨਹੀਂ ਕਰ ਸਕਦੇ। ਉਹ ਤੇ ਇਸੇ ਤਰ੍ਹਾਂ ਹੀ ਆ, ਕੋਈ ਨਾ ਕੋਈ ਮਤਲਬ ਉਹਦਾ ਘਰ ਦਾ ਪਿੱਛੋਂ ਚੱਲ ਜੇ, ਉਹਦੀ ਫੈਮਿਲੀ ਚੱਲ ਜੇ, ਕੋਈ ਦੋਸਤ ਚੱਲ ਜੇ, ਉਹਨਾਂ ਨੂੰ ਦੇ ਦੇ। ਲੇਕਿਨ ਇੱਥੇ ਮੈਟਰ ਹੋ ਰਿਹਾ ਵੀ ਉਹਦੀ ਫੈਮਿਲੀ ਤੋਂ ਉੱਧਰ ਆ ਨਹੀਂ ਸਕਦੇ। ਸੋ ਉਹਦੇ ਲਈ ਫਿਰ ਮੈਨੂੰ ਉਹਨਾਂ ਆਖਿਆ ਵੀ ਤੁਸੀਂ ਕਿਸੇ ਨੂੰ ਭੇਜੋ, ਕਿਉਂਕਿ ਉਹ ਵੀ ਲਾਹੌਰ ਤੋਂ ਵਕੀਲ ਸਾਹਿਬ ਗਏ ਸੀ। ਫਿਰ ਮੈਂ ਹੁਣ ਉੱਥੇ ਮੇਰਾ ਮੁੰਡਾ ਬਰਾਦਰੀ ਮੇਰੀ ਯਾਕਬ ਢਿੱਲੋਂ ਕਸੂਰ ਦੇ ਲਾਗੇ ਕਾਨਾ ਕਾਛਾ ਰਹਿੰਦਾ, ਉਹਨੂੰ ਮੈਂ ਰਿਕੁਐਸਟ ਕੀਤੀ। ਹੁਣ ਉਹ ਕੱਪੜੇ ਲੈ ਕੇ ਆਉਂਦਾ ਸੀ ਵੀ ਤੇਲ ਪਹੁੰਚਾ ਦਿਓ, ਸਰੋਂ ਦਾ ਤੇਲ। ਭਲਵਾਨ ਹੈ ਨਾ, ਮੈਨੂੰ ਲੱਗਦਾ ਤੇਲ ਤੁਲ ਮਲਣਾ ਹੋਣਾ, ਕਿਉਂ ਵੀ ਇੱਧਰ ਤੇ ਨਾਲ ਕੁਝ ਜੁੱਤੀਆਂ ਤੇ ਅੱਪਰ ਵਗੈਰਾ ਉੱਤੇ ਪਾਉਣ ਵਾਲਾ, ਕੋਈ ਠੰਡ ਵੀ ਹੈ। ਸੋ ਮੈਂ ਇਹਦੀ ਡਿਊਟੀ ਲਾਈ ਹੈ। ਅੱਜ 2 ਵਜੇ ਤੱਕ ਦਾ ਟਾਈਮ ਹੁੰਦਾ, ਉਹ ਪਹੁੰਚਾਏਗਾ। ਤੇ ਵਕਾਲਤਨਾਮਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸਾਈਨ ਕਰਾ ਲਿਆ। ਅਜੀਬ ਗੱਲਾਂ ਕੀ ਹੋਈਆਂ, ਅਜੀਬ ਗੱਲਾਂ ਹੋਈਆਂ। ਕਹਿੰਦਾ ਵੀ ਮੈਂ ਉਹਨੂੰ ਦੱਸਿਆ ਵੀ ਬੇਲ ਤੇ ਤੇਰੀ 15-20 ਦਿਨ ਮਹੀਨੇ 'ਚ ਹੋ ਜਾਣੀ ਹੈ, ਤੇ ਉਸ ਤੋਂ ਬਾਅਦ ਡੈਪੂਟੇਸ਼ਨ ਵਾਲਾ ਚੱਲਣਾ। ਤੇ ਉਹ ਆਂਦਾ ਵੀ ਸ਼ਰਨਦੀਪ ਆਂਦਾ ਵੀ ਮੈਂ ਵਾਪਸ ਨਹੀਂ ਜਾਣਾ ਚਾਹੁੰਦਾ। ਲੋ, ਇਹ ਅਜੀਬ ਗੱਲ ਹੋ ਗਈ ਵੀ ਤੇਰੀ ਬੇਲ ਹੋ ਜਾਊਗੀ, ਤੇਰੀ ਡੈਪੂਟੇਸ਼ਨ ਹੋ ਜਾਊਗੀ, ਤੂੰ ਆਪਣੇ ਘਰ ਚੱਲ ਜਾਏਗਾ, ਇਹ ਸਗੋਂ ਚੰਗਾ ਵਾ ਤੂੰ ਆਪਣੇ ਮਾਪਿਆਂ ਕੋਲ ਚੱਲ ਜਾ। ਤੇ ਇਹ ਉਹਨੇ ਇਸ ਤਰ੍ਹਾਂ ਕਿਉਂ ਆਖਿਆ? ਮੇਰੇ ਦਿਮਾਗ 'ਚ ਜਦੋਂ ਬਾਜਵਾ ਸਾਹਿਬ ਨੇ ਕਿਹਾ ਨਾ, ਮੇਰੇ ਦਿਮਾਗ 'ਚ ਚੱਲੇ ਵੀ ਇਹਦਾ ਕੋਈ ਇਸ਼ਕ ਮੁਸ਼ਕ ਵਾਲਾ ਚੱਕਰ ਨਾ ਹੋਵੇ ਜਿਹੜਾ ਆਂਦਾ ਹੋਵੇ ਕਿ ਜੇ ਉਸ ਵਜ੍ਹਾ ਤੋਂ ਕ੍ਰਾਸ ਕੀਤਾ।
ਜਦੋਂ ਕ੍ਰਾਸ ਕੀਤਾ ਉਦੋਂ ਵੀ ਇਹ ਕਟਰ ਲੈ ਕੇ ਆਇਆ ਤੇ ਇਹਦੀ ਜੇਬ 'ਚੋਂ ਕਟਰ ਨਿਕਲਿਆ, ਬਰਾਮਦ ਹੋਇਆ ਵੀ ਜਿਹਦੇ ਨਾਲ ਤਾਰਾਂ ਤੂਰਾਂ ਵੱਢ ਕੇ ਜਿਹੜਾ ਉਹ ਇਹਨੇ ਕ੍ਰਾਸ ਕੀਤਾ। ਮਤਲਬ ਵੀ ਉਹ ਕੋਈ ਇਸ ਤਰ੍ਹਾਂ ਦਾ ਪਰਪਸ ਨਾ ਹੋਵੇ ਜਾਂ ਕੁਛ। ਮੈਨੂੰ ਜਿਵੇਂ ਮੈਂ ਵੀਡੀਓਜ਼ ਵੇਖੀਆਂ ਵੀ ਇਹ ਆਂਦੇ ਉਹ ਕਰਦਾ, ਪਹਿਲਾਂ ਤਾਂ ਭਲਵਾਨੀ ਕਰਦਾ ਸੀ ਤੇ ਫਿਰ ਹੌਲੀ ਹੌਲੀ ਮਾੜਾ ਚੰਗਾ ਕੋਈ ਖਾਣ ਪੀਣ ਵੀ ਲੱਗ ਪਿਆ, ਨਸ਼ੇ ਨੁਸ਼ੇ 'ਤੇ ਵੀ ਲੱਗ ਗਿਆ ਤੇ ਉਹ ਇਸ ਚੱਕਰ 'ਚ ਨਾ ਆਇਓ ਵੀ ਫਿਰ 100 ਅਜੀਬ ਤਰ੍ਹਾਂ ਦੀ ਗੱਲ ਹੁੰਦੀ ਵੀ ਅਸੀਂ ਕਿਤੇ ਗਲਤ ਗੱਡੀ ਨੂੰ ਹੱਥ ਨਾ ਦੇ ਪਈਏ, ਉਹ ਆਪਣੇ ਸਾਡੇ ਸਿਰ ਨਾਲ ਕੋਈ ਗੱਲ ਪੈ ਜੇ। ਤੇ ਫਿਰ ਮੈਨੂੰ ਵਕੀਲ ਸਾਹਿਬ ਆਂਦਾ ਵੀ ਨਹੀਂ ਇਹ ਗੱਲ ਨਹੀਂ, ਮੈਂ ਜਾਣਾ ਇਸ ਤੋਂ ਨਹੀਂ ਵੀ ਮੇਰੇ ਉੱਥੇ ਮਸਲੇ ਮਸਾਇਲ ਬੜੇ ਆ ਵੀ ਪਹਿਲੋਂ ਲੜਾਈ ਹੋਈ ਤੇ ਮੇਰਾ ਗੁੱਟ ਜਿਹੜਾ ਉਹ ਤੋੜ ਦਿੱਤਾ ਮੇਰੇ ਮੁਖਾਲਫਾਂ ਨੇ, ਮਤਲਬ ਜਿਨ੍ਹਾਂ ਨਾਲ ਲੜਾਈ ਝਗੜਾ ਉਹ ਫਿਰ ਮਾਰਦੇ ਕੁੱਟਦੇ ਆ, ਇਹ ਮਾੜੇ ਹੋਣਗੇ ਪਿੰਡ ਦੇ ਵਿੱਚ ਤੇ ਉਹ ਇਸ ਵਜ੍ਹਾ ਤੋਂ ਡਰਦੇ ਆਂਦਾ ਵੀ ਮੇਰੇ 'ਤੇ ਉਹ ਪਰਚੇ ਬੜੇ ਆ ਜਾਂ ਜਿਹੜੇ ਮੇਰੇ ਮੁਖਾਲਫ ਨੇ ਉਹ ਮੈਨੂੰ ਮਾਰਦੇ ਕੁੱਟਦੇ ਆ, ਸੋ ਮੈਂ ਜੇ ਵਾਪਸ ਜਾਊਂਗਾ ਤਾਂ ਮੈਨੂੰ ਉਹਨਾਂ ਨੇ ਮਾਰ ਦੇਣਾ, ਮੈਨੂੰ ਜਾਨ ਦਾ ਖਤਰਾ ਤੇ ਮੈਂ ਜਾਣਾ ਨਹੀਂ। ਤੇ ਮੈਂ ਕਿਹਾ ਵੀ ਅਸੀਂ ਇਹਦੀ ਜ਼ਮਾਨਤ ਕਰਾ ਲਈਏ ਤੇ ਕੱਲ੍ਹ ਨੂੰ ਆਖੇ ਵੀ ਅਸੀਂ ਮੈਂ ਤਾਂ ਭਾਈ ਇੱਥੇ ਅਸਾਈਲਮ ਦਾ ਕੇਸ ਪਾ ਦੇਣਾ, ਉਹ ਨਵੇਂ ਪਾਸੇ ਨੂੰ ਗੱਲ ਤੁਰ ਪਏ। ਤੇ ਉਹ ਉਹਨੂੰ ਸਮਝਾਇਆ ਵੀ ਉੱਥੇ ਤੇਰੇ ਮਾਪੇ ਇਕੱਲੇ ਨੇ, ਉਹ ਵੀਡੀਓਜ਼ ਵੇਖਣੇ ਆ ਵੀ ਉਹ ਰੋਣ ਡੇ ਨੇ, ਉਹਦੀ ਮਾਂ ਵੀ ਉਹਦਾ ਪਿਓ ਵੀ ਸਾਡਾ ਇਕੱਲਾ ਪੁੱਤ ਆ, ਹੈਗੇ ਵੀ ਮਾੜੇ ਆ। ਤੇ ਉਹ ਜਿਹੜੇ ਉਹਦੇ ਪਿੰਡ ਵਾਲੇ ਨੇ, ਉਹਦੇ ਮੁਖਾਲਫ ਨੇ, ਆਸ ਗੁਆਂਢ ਵਾਲੇ, ਤੇ ਪੰਗੇ ਤੇ ਉਹਨੇ ਵੀ ਲਏ ਹੋਣਗੇ ਤੇ ਤੁਸੀਂ ਵੀ ਹੱਥ ਹੌਲਾ ਭਰਾ ਕਰ ਲਓ, ਕੋਈ ਗੱਲ ਨਹੀਂ। ਮਤਲਬ ਇੰਨਾ ਬੰਦੇ ਨੂੰ ਮਜਬੂਰ ਤੁਸੀਂ ਕਰ ਦਿੱਤਾ ਵੀ ਉਹ ਬਾਰਡਰ ਹੀ ਟੱਪ ਆਇਆ। ਜਾਂ ਵਕੀਲ ਸਾਹਿਬ ਆਂਦੇ ਵੀ ਮੈਨੂੰ ਆਂਦਾ ਵੀ ਮੈਨੂੰ ਉਧਰੋਂ ਉਹਨਾਂ ਮਾਰ ਦੇਣਾ, ਮੇਰਾ ਅੱਗੇ ਜਿਹੜਾ ਖੱਬਾ ਕੇ ਸੱਜਾ ਗੁੱਟ ਦੱਸਣ ਡਿਆ ਸੀ ਵੀ ਇਹ ਵੀ ਉਹਨਾਂ ਨੇ ਤੋੜ ਦਿੱਤਾ। ਤੇ ਦੂਜੇ ਪਾਸੇ ਜਦੋਂ ਵੇਖਦੇ ਆ ਵੀ ਉਹਦੇ ਮਾਂ ਪਿਓ ਇੰਨਾ ਮਾਂ ਵੀ ਰੋਣ ਡਈ ਹੈ ਵੀ ਸਾਡਾ ਇਕੱਲਾ ਮੁੰਡਾ ਵਾ ਤੇ ਪਿਓ ਵੀ, ਸੋ ਇੰਨੀ ਮਜਬੂਰੀ ਵੀ ਮੈਨੂੰ ਲੱਗਦਾ ਵੀ ਨਹੀਂ ਹੋਣੀ ਚਾਹੀਦੀ ਵੀ ਜੇ ਤੁਸੀਂ ਪੰਗੇ ਲੈਂਦੇ ਜੀ ਤੇ ਫਿਰ ਉਹਨਾਂ ਨੂੰ ਜਰਨ ਦਾ, ਉਹਨਾਂ ਨੂੰ ਚੱਲਣ ਦਾ ਵੀ ਤੁਹਾਡੇ ਕੋਲ ਜਿਗਰਾ ਜਿਹੜਾ ਹੋਣਾ ਚਾਹੀਦਾ। ਸੋ ਮਾਪਿਆਂ ਆਪਣੇ ਵੱਲ ਵੀ ਵੇਖਣਾ ਚਾਹੀਦਾ ਵੀ ਬੁੱਢੇ ਮਾਂ ਪਿਓ ਨੇ, ਉਹਨਾਂ ਦਾ ਸਹਾਰਾ ਕੋਈ ਨਹੀਂ। ਚਲੋ ਅਸੀਂ ਕੋਸ਼ਿਸ਼ ਕਰਨ ਰਹੇ ਹਾਂ ਹੁਣ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਉਹ ਸਾਡੇ ਵਕੀਲਾਂ ਦੀ ਟੀਮ ਉਹ ਮਸ਼ਵਰੇ ਦੇ ਨਾਲ ਇਸ ਤੋਂ ਬਾਅਦ ਹੁਣ ਪਹਿਲਾਂ ਦੇ ਫਸਟ ਜਿਹੜੀ ਆ ਕੋਸ਼ਿਸ਼ ਉਹ ਤੇ ਬੇਲ ਹੋਊਗੀ ਉਹਦੀ, ਤੇ ਬੇਲ ਤੋਂ ਬਾਅਦ ਆਉਂਦੇ ਸੀ ਮੈਨੂੰ ਦੱਸਣ ਦੇ ਵੀ ਮਹੀਨਾ ਕੁ ਲੱਗਣਾ, ਉਸ ਤੋਂ ਬਾਅਦ ਡੈਪੂਟੇਸ਼ਨ ਵਾਲਾ ਸ਼ੁਰੂ ਹੋਊਗਾ। ਸੋ ਜਦੋਂ ਮੈਂ ਵੀਡੀਓ ਪਾਈ ਤੇ ਵੀਡੀਓ ਕਾਫੀ ਵਾਇਰਲ ਹੋਈ, ਲੋਕਾਂ ਨੇ ਵੇਖੀ ਪਹਿਲੀ ਵੀਡੀਓ। ਤੇ ਉੱਥੇ ਮੈਨੂੰ ਇੱਕ ਹੋਰ ਕੈਨੇਡਾ ਤੋਂ ਇੱਕ ਮੈਸੇਜ ਆਉਂਦਾ ਤੇ ਮੈਨੂੰ ਉਹਨੇ ਨਾ FIR ਦੀ ਟਰਾਂਸਲੇਸ਼ਨ ਕਰਕੇ ਮਤਲਬ ਵੀ ਉਹਦੇ ਨੇ ਗੁਰਮੁਖੀ 'ਚ ਟਰਾਂਸਲੇਸ਼ਨ ਕੀਤੀ ਸੀ, ਕਿਉਂਕਿ ਕਸੂਰ ਦੀ FIR ਸੋ ਇਹ FIR ਨਹੀਂ ਸੀ, FIR ਇੱਕ ਹੋਰ ਸੀ। ਉਹ ਹਰਪ੍ਰੀਤ ਸਿੰਘ ਜਾਂ ਕੋਈ ਜਿਹੜਾ ਉਹ ਵੀ ਕਸੂਰ 5-6 ਮਹੀਨੇ ਪਹਿਲੋਂ ਉਹ ਦਰਿਆ ਦਾ ਏਰੀਆ ਜਿਹੜਾ ਪਾਕਿਸਤਾਨ ਵਾਲਾ ਏਰੀਆ, ਤੇ ਉਹ ਦਰਿਆ ਵਾਲੇ ਏਰੀਏ 'ਚ ਕਿਤੇ ਉੱਥੇ ਡਿਆ ਸੀ, ਕੋਈ ਮੱਛੀ ਫੜਨ ਡਿਆ ਸੀ ਜਾਂ ਕੀ ਕਰਨ ਡਿਆ ਸੀ, ਤੇ ਉਹ ਵੀ ਇੱਧਰ ਰੇਂਜ ਵਾਲਿਆਂ ਫੜਿਆ। ਉਹ ਵੀ ਸੇਮ ਜਿਹਾ ਕੇਸ ਹੈ ਵੀ ਉਹਦੀ ਵੀ ਉੱਤੇ FIR ਹੋਈ ਸੀ ਇਹਦੀ 1952 ਐਕਟ ਦੀ, ਫੋਰਨ ਐਕਟ ਦੀ, ਤੇ ਉਹਦੀ ਬੇਲ ਹੋ ਗਈ ਆ ਤੇ ਹੁਣ ਉਹਦੇ ਜੇਲ੍ਹ ਦੇ ਵਿੱਚ ਆ। ਤੇ ਮੈਨੂੰ ਆਂਦੇ ਵੀ ਇਹਦੇ ਤੇ ਵੀ ਮਤਲਬ ਇਹ ਸਾਡਾ ਮੁੰਡਾ ਵਾ ਵੀ ਜਿਹੜੇ ਵਕੀਲ ਤੁਸੀਂ ਕਰਨ ਡਏ ਜੇ ਉਹਨਾਂ ਨੂੰ ਅਸੀਂ ਫੀਸ ਪੇ ਕਰ ਦਿੰਦੇ ਆ ਤੇ ਤੁਸੀਂ ਉਹਨਾਂ ਵੀ ਪਰਸੂ ਕਰ ਲਿਓ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜ਼ਰੂਰ ਮੈਨੂੰ ਇੱਕ ਵਾਰੀ ਇਹਦਾ ਸਾਰਾ ਬਾਇਓਡਾਟਾ ਭੇਜ ਦਿਓ ਤੇ ਮੈਂ ਉਹਨਾਂ ਨੂੰ ਦੇ ਦੇਣਾ, ਮੈਂ ਲੱਗਦੇ ਹੱਥ ਜੇ ਕਿਸੇ ਹੋਰ ਦਾ ਵੀ ਭਲਾ ਹੋ ਜੇ ਤਾਂ ਚੰਗੀ ਗੱਲ ਆ, ਵੀ ਸਾਡਾ ਕਿਹੜਾ ਨੁਕਸਾਨ ਹੋ ਜਾਣਾ, ਕਿਉਂ ਢਿੱਲੋਂ ਸਾਹਿਬ? ਬਿਲਕੁਲ। ਤੇ ਉਹ ਮੈਂ ਕਿਹਾ ਵੀ ਇਸ ਤਰ੍ਹਾਂ ਦੇ ਹੁਣ ਕੇਸ ਹੋਰ ਮੈਨੂੰ ਆਉਣੇ ਸ਼ੁਰੂ ਹੋ ਗਏ। ਤੇ ਚਲੋ ਜੀ, ਉਹ ਜਿਵੇਂ ਮੈਂ ਪਹਿਲੀ ਵੀਡੀਓ 'ਚ ਦੱਸਿਆ ਸੀ ਵੀ ਅਸੀਂ ਬੜੀ ਕੋਸ਼ਿਸ਼ ਦੇ ਨਾਲ, ਕਿਉਂਕਿ ਜਦੋਂ ਇੰਡੀਆ ਪਾਕਿਸਤਾਨ ਦੀ ਗੱਲ ਆਉਂਦੀ ਹੈ ਬਹੁਤ ਸਾਰੇ ਮਸਲੇ ਮਸਾਇਲ ਆਉਂਦੇ ਨੇ, ਫਿਰ ਤੁਹਾਨੂੰ ਮੁਖਤਲਿਫ ਮਹਿਕਮੇ ਜਿਹੜੇ ਨੇ ਤੁਹਾਨੂੰ ਉਹ ਟੈਕਲ ਕਰਦੇ ਨੇ, ਤੁਹਾਨੂੰ ਅਪਰੋਚ ਕਰਦੇ ਨੇ, ਤੁਹਾਨੂੰ ਇੰਟੈਰੋਗੇਟ ਕਰਦੇ ਨੇ ਵੀ ਇਹਨਾਂ ਦੇ ਵਿੱਚ ਇਹਨਾਂ ਦਾ ਕੋਈ ਮਕਸਦ ਹੋਰ ਤਾਂ ਨਹੀਂ। ਤੇ ਉੱਥੇ ਜਿਵੇਂ ਪਿਛਲੇ ਦਿਨਾਂ 'ਚ ਮੇਰੇ 'ਤੇ ਕੰਟਰੋਵਰਸੀ ਬਣੀ ਸੀ, ਇੱਧਰੋਂ ਵੀ ਮੈਨੂੰ ਵੀ ਕੰਟਰੋਵਰਸੀ 'ਚ ਲੈ ਆਉਂਦੇ ਹੁੰਦੇ ਆ ਵੀ ਮਤਲਬ ਇਹ ਕਿਸੇ ਹੋਰ ਪੈਰੋਲ 'ਤੇ ਨਹੀਂ ਤੇ ਨਹੀਂ ਹੈ। ਮਤਲਬ ਅਸੀਂ ਤਾਂ ਇਹ ਵੀ ਇਨਸਾਨੀਅਤ ਲਈ ਕੰਮ ਕਰਦੇ ਹੁੰਦੇ ਵੀ ਚਲੋ ਯਾਰ ਦੋਵਾਂ ਮੁਲਕਾਂ ਦੇ ਜਿਹੜੇ ਤਾਲੁਕਾਤ ਨੇ, ਅਸੀਂ ਕੀ ਪਿਛਲੇ 10-12 ਸਾਲਾਂ ਤੋਂ ਆਪਣੇ ਚੈਨਲਸ ਦੀ ਜ਼ਰੀਏ ਮੈਂ ਤੇ ਲਵਲੀ ਹੁਣੀ ਤੇ ਹੋਰ ਸਾਡੇ ਬਹੁਤ ਸਾਰੇ ਸਾਥੀ ਕੋਸ਼ਿਸ਼ ਕਰਦੇ ਹਾਂ, ਤੇ ਉਹ ਇੱਕ ਹੀ ਝਟਕੇ ਦੇ ਵਿੱਚ ਮੈਨੂੰ ਲੱਗਦਾ ਵਾਹਵਾ ਸਾਰਾ ਫਰਕ ਪੈ ਗਿਆ। ਤੇ ਲੇਕਿਨ ਇਹ ਵੀ ਉਹ ਹਿੰਮਤ ਹਾਰਨ ਵਾਲੇ ਜਾਂ ਉਹ ਪਿੱਛੇ ਹਟਣ ਵਾਲੇ ਨਹੀਂ, ਆਪਾਂ ਲੱਗੇ ਰਹਾਂਗੇ, ਆਸਤਾ ਇਹ ਮਾਮਲਾ ਠੀਕ ਹੋ ਹੀ ਜਾਣੇ ਆ, ਸਾਰਾ ਕੁਝ ਬਿਹਤਰ ਹੋਊਗਾ। ਜਿਹੜੇ ਰਸਤੇ ਨੇ, ਰਾਹ ਨੇ, ਦੁਬਾਰਾ ਤੋਂ ਉਸੇ ਤਰ੍ਹਾਂ ਹੀ ਜਿਵੇਂ ਲਾਸਟ ਈਅਰ ਅਪ੍ਰੈਲ ਤੱਕ ਜਦੋਂ ਤੱਕ ਇਹ ਮਾਮਲਾਤ ਨਹੀਂ ਸੀ ਹੋਏ ਵਾਰ ਵਾਲੇ, ਤੇ ਹਜ਼ਾਰ ਲੋਕ ਰੋਜ਼ਾਨਾ ਆਉਣ ਜਾਣ ਲੱਗ ਪਏ ਸੀ ਉੱਧਰੋਂ। ਇਸੇ ਤਰ੍ਹਾਂ ਸਾਡੇ ਇੱਧਰ ਵਾਲਿਆਂ ਦੀ ਵੀ ਖੁਆਇਸ਼ ਹੁੰਦੀ ਹੈ ਕਿ ਚਲੋ ਅਸੀਂ ਉੱਧਰ ਜਾਈਏ, ਰਸਤੇ ਖੁੱਲ੍ਹਣ, ਆਸਾਨੀਆਂ ਹੋਵੇ। ਮਤਲਬ ਇਹ ਦੋ ਮੁਲਕ ਤਾਂ ਵੱਖਰੇ ਬਣ ਗਏ, ਲੇਕਿਨ ਇਹ ਵੀ ਆਉਣ ਜਾਣ ਵਾਲੇ ਰਾਹ ਜਿਹੜੇ ਉਹ ਹੋਣੇ ਚਾਹੀਦੇ ਆ, ਲੋਕ ਇੱਕ ਦੂਜੇ ਨੂੰ ਮਿਲਣ ਗਿਲਣਾ। ਮੈਂ ਜਰਮਨੀ ਫਿਰਨ ਡਿਆ ਤੇ ਰਾਤੀ ਜਦੋਂ ਮੈਂ ਬਰਸਲਸ ਤੋਂ ਮੈਂ ਤੇ ਪਲਵਿੰਦਰ ਭਾ ਆਏ ਆ ਨਾ ਜਰਮਨੀ,
ਤੇ ਪਹਿਲੋਂ ਨੈਦਰਲੈਂਡ ਦੇ ਵਿੱਚ ਵੜੇ ਤੇ ਸਿਰਫ ਇੱਕ ਬੋਰਡ ਲੱਗਾ ਵੀ ਆ ਨੈਦਰਲੈਂਡ ਆ ਗਿਆ। ਤੇ ਜਦੋਂ ਜਰਮਨੀ ਦੇ ਵਿੱਚ ਵੜੇ ਆ ਉਹ ਸਿਰਫ ਇੰਨਾ ਹੀ ਪਤਾ ਵਾ ਜਾਂ ਤੁਹਾਡੇ ਮੋਬਾਈਲ ਤੇ ਮੈਸੇਜ ਆ ਜਾਂਦਾ ਵੀ ਤੁਸੀਂ ਜਰਮਨੀ ਦੀ ਹਦੂਦ ਦੇ ਵਿੱਚ ਵੜ ਗਏ, ਬਾਕੀ ਹੋਰ ਕੋਈ ਗੱਲਬਾਤ ਨਹੀਂ, ਕੋਈ ਚੈਕਿੰਗ ਨਹੀਂ, ਕੋਈ ਪਾਸਪੋਰਟ ਕੰਟਰੋਲ ਨਹੀਂ। ਵੇਖ ਲਓ ਵੀ ਇਸ ਮੁਲਕ ਜਿੱਥੇ ਮੈਂ ਫਿਰਦਾ ਵੀ ਇਹਨਾਂ ਨੇ ਕਿੰਨੀਆਂ ਜੰਗਾਂ ਲੜੀਆਂ, ਆਪਸ ਦੀਵਾਰਾਂ ਖੜੀਆਂ ਕੀਤੀਆਂ ਵੀ ਉਹਨਾਂ ਦੀਵਾਰਾਂ ਵੀ ਫਿਰ ਢਾਤੀਆਂ। ਫਿਰ ਮੈਂ ਪਿਛਲੀ ਵਾਰੀ ਸਟਾਸਬਰਗ ਗਿਆ ਸਾਂ। ਸਟਾਸਬਰਗ ਤੇ ਜਰਮਨੀ ਦਾ ਜਿਹੜਾ ਬਾਰਡਰ ਆ ਉਹਦੇ ਵਿੱਚ ਇੱਕ ਨਹਿਰ ਜੀ ਲੰਘਦੀ ਨਾ ਛੋਟੀ, ਤੇ ਉੱਥੇ ਉਸ ਤੋਂ ਪਾਰ ਜਿਹੜਾ ਵਾ ਬਹੁਤ ਵਾਰੀ ਫਰਾਂਸ ਦਾ, ਹੁਣ ਤੇ ਫਰਾਂਸ ਦਾ ਹੀ ਹੈ, ਪਹਿਲਾਂ ਜਰਮਨੀ ਨੇ ਵੀ ਕਬਜ਼ਾ ਕੀਤਾ, ਫਿਰ ਫਰਾਂਸ ਨੇ ਕੀਤਾ, ਫਿਰ ਜਰਮਨੀ ਨੇ ਕੀਤਾ, ਫਿਰ ਫਰਾਂਸ ਨੇ ਕੀਤਾ। ਹੁਣ ਉੱਥੇ ਦੋਵੇਂ ਬੋਲੀਆਂ, ਫਰਾਂਸੀਸੀ ਵੀ ਬੋਲੀ ਜਾਂਦੀ ਹੈ ਤੇ ਜਰਮਨ ਵੀ ਬੋਲੀ ਜਾਂਦੀ ਹੈ ਤੇ ਲੋਕ ਵੀ ਰਹਿੰਦੇ ਨੇ। ਤੇ ਉਹ ਦੋਵਾਂ ਜਿਹੜੇ ਲੋਕ ਨੇ ਦੋ ਖਿੱਤਿਆਂ ਦੇ, ਇੱਕ ਦਿਨਾਂ ਦੀ ਜ਼ਬਾਨ ਵੱਖਰੀ, ਜਿਨ੍ਹਾਂ ਦਾ ਕਲਚਰ ਵੱਖਰਾ, ਉਹਨਾਂ ਦੇ ਉਸੇ ਤਰ੍ਹਾਂ ਹੀ ਉਹ ਟੈਂਪਲਸ ਵੀ, ਘਰ ਵੀ, ਉਹਨਾਂ ਦੀ ਉਹ ਤਰਜ਼ੇ ਤਮੀਰ, ਜਿਵੇਂ ਦੀਆਂ ਬਿਲਡਿੰਗਾਂ ਬਣਾਉਂਦੇ ਨੇ, ਜਿਵੇਂ ਦੇ ਉਹ ਚਰਚ ਬਣਾਉਂਦੇ ਨੇ, ਕਿਉਂਕਿ ਉਹਨਾਂ ਦਾ ਡਿਫਰੈਂਟ ਆ ਫਰਾਂਸ ਵਾਲਿਆਂ ਦਾ ਵੀ, ਇਹਨਾਂ ਦਾ ਫਿਰ ਗੋਥਕ ਤਰਜ਼ੇ ਤਮੀਰ ਵੀ ਆ। ਤੇ ਉਹ ਚਰਚਾਂ ਤੋਂ ਪਤਾ ਲੱਗਦਾ ਵੀ ਆਹ ਕਿਸ ਦੌਰ ਦਾ ਕਿੰਨੇ ਬਣਾਇਆ। ਤੇ ਉਹ ਹੁਣ ਐਡੇ ਸਕੂਨ ਨਾਲ ਰਹਿਣ ਡਏ ਨੇ ਵੀ ਜਿਨ੍ਹਾਂ ਨੇ ਇੰਨਾ ਕੁਛ ਵੇਖਿਆ। ਤੇ ਲੇਕਿਨ ਇਹ ਆ ਵੀ ਅੱਜ ਵੀ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਉਹ ਸਾਰਾ ਕੁਝ। ਜਿੱਥੇ ਜਿੱਥੇ ਜੰਗਾਂ ਹੋਈਆਂ, ਮੈਂ ਇੱਕ ਕਿਲੇ 'ਚ ਗਿਆ ਸੀ ਵੀ ਜਿੱਥੇ ਇੱਕ ਦੂਜੇ 'ਤੇ ਅਟੈਕ ਕਰਦੇ ਰਹੇ, ਉਹ ਗੋਲੇ ਵੱਜਦੇ ਰਹੇ, ਉਹ ਫੋਰਟ ਜਿਹੜੇ ਉਹ ਤਬਾਹ ਹੋਏ। ਤੇ ਉਹਨਾਂ ਨੇ ਸੰਭਾਲ ਕੇ ਰੱਖਿਆ। ਸੰਭਾਲ ਕੇ ਕਿਉਂ ਰੱਖੀ? ਉਹਨਾਂ ਨੂੰ ਉਸੇ ਤਰ੍ਹਾਂ ਰੱਖਿਆ ਵੀ ਉਹਨਾਂ ਨੂੰ ਛੇੜਿਆ ਨਹੀਂ ਹੈ, ਵੀ ਆਪਣੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹਨਾਂ ਨੂੰ ਦਸੀਏ ਵੀ ਅਸੀਂ ਲੜਾਈਆਂ ਜੰਗਾਂ ਦੀ ਵਜ੍ਹਾ ਤੋਂ ਕਿੰਨਾ ਨੁਕਸਾਨ ਕੀਤਾ। ਸੋ ਉਹ ਉਸ ਨੁਕਸਾਨ ਨੂੰ ਆਪਣੀ ਅਗਲੀ ਨਸਲ ਤੱਕ ਰੱਖਣ ਲਈ ਵੀ ਇਸ ਤਰ੍ਹਾਂ ਦਾ ਨੁਕਸਾਨ ਤੁਸੀਂ ਨਾ ਕਰਿਓ, ਤੇ ਉਹਨਾਂ ਨੂੰ ਸਮਝਾਉਣ ਦੀ ਖਾਤਰ ਰੱਖਿਆ। ਸੋ ਅਸੀਂ ਵੀ, ਮੈਨੂੰ ਲੱਗਦਾ ਵੀ ਸਾਨੂੰ ਵੀ ਹੁਣ ਅਕਲ ਜਿਹੜੀ ਕਰ ਲੈਣੀ ਚਾਹੀਦੀ ਹੈ। ਮੈਨੂੰ ਇੱਕ ਮੈਸੇਜ ਆਉਂਦਾ, ਅੱਗੇ ਵੀ ਮੈਂ ਇੱਕ ਦਿਨ ਗੱਲ ਕਰਦਾ ਹਾਂ ਵੀ ਕਿਉਂ ਨਾ ਯਾਰ ਆਪਾਂ ਜਿਹੜੇ ਸਾਡੇ ਕੋਲ 47 ਦੇ ਵਿੱਚ ਜਿਹੜੇ ਮਾਮਲਾਤ ਹੋਏ ਕੁਛ ਲੋਕਾਂ ਦੀ ਵਜ੍ਹਾ ਤੋਂ, ਇੱਕ ਦੂਜੇ ਤੋਂ ਮਾफ़ੀ ਮੰਗ ਲਈਏ, ਮਾफ़ ਕਰ ਦੇਣਾ ਚਾਹੀਦਾ। ਸੋ ਮੈਂ ਨਾ ਵੀ ਮਾफ़ੀ ਦੇਣ ਵਾਲਾ ਵੀ ਤੇ ਮਾफ़ ਕਰਨ ਵਾਲਾ ਵੀ ਸਾਰਿਆਂ ਨਾਲੋਂ ਵੱਡਾ ਹੁੰਦਾ। ਮਤਲਬ ਵੀ ਉਹ ਅਨਾਜ ਸਾਈਡ 'ਤੇ ਰੱਖ ਕੇ ਵੇਖੋ ਨਾ, ਤੇ ਉਹ ਬੜੀ ਵੱਡੀ ਜਿੱਤ ਹੁੰਦੀ ਜਿਹੜਾ ਮਾफ़ੀ ਮੰਗ ਵੀ ਲੈਂਦਾ, ਜਿਹੜਾ ਮਾफ़ ਕਰ ਵੀ ਦਿੰਦਾ। ਸੋ ਮੈਨੂੰ ਲੱਗਦਾ ਸਾਨੂੰ ਇਸ ਪਾਸੇ ਤੁਰਨਾ ਪਊਗਾ, ਤੇ ਤਾਂ ਹੀ ਅਸੀਂ ਇਹ ਦੂਰੀਆਂ, ਇਹ ਨਫ਼ਰਤਾਂ, ਇਹ ਜੰਗ ਦੇ ਜਿਹੜਾ ਅਸੀਂ 2 ਸਾਲੀ ਤੁਰ ਪੈਂਦੇ ਵੀ ਅਸੀਂ ਉਹਦੇ ਜਹਾਜ਼ ਸੁੱਟਦੇ ਤੇ ਅਸੀਂ ਉਹਦੇ ਸੁੱਟਦੇ, ਤੇ ਇਹ 'ਚੋਂ ਬਾਹਰ ਆ ਜਾਵਾਂਗੇ। ਸੋ ਕੋਸ਼ਿਸ਼ ਕਰਨੇ ਆ ਤੇ ਕੋਸ਼ਿਸ਼ ਕਰਾਂਗੇ ਵੀ ਇਹ ਮਾਮਲਾ ਹੋਰ ਬਿਹਤਰ ਤੋਂ ਬਿਹਤਰ ਹੋਣ। ਜਿਵੇਂ ਮੈਂ ਤੇ ਪਲਵਿੰਦਰ ਭਾ ਫਿਰਨੇ ਆ, ਇਹ ਗੁਰਦਾਸਪੁਰ ਤੋਂ ਆ ਤੇ ਮੈਂ ਵੈਸੇ ਤੇ ਅੰਮ੍ਰਿਤਸਰ ਮਾਝੇ ਤੋਂ, ਲੇਕਿਨ ਹੁਣ ਲੈਲਪੁਰ ਆ। ਤੇ ਇਸੇ ਤਰ੍ਹਾਂ ਹੀ ਆਪਾਂ ਇੱਕ ਦੂਜੇ ਪਾਸੇ ਜਾ ਕੇ ਇਕੱਠੇ, ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਕੋਈ ਕੁਛ ਨਹੀਂ ਹੁੰਦਾ, ਮਤਲਬ ਵੀ ਸਾਡੇ ਤੇ ਕੋਈ ਐਕਸ਼ਨ ਨਹੀਂ ਹੈ ਵੀ ਤੁਸੀਂ ਜਿਵੇਂ ਮਰਜ਼ੀ ਫਿਰੋ। ਮਤਲਬ ਵੀ ਅਸੀਂ ਇੱਕ ਦੂਜੇ ਕੋ, ਜੇ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਦੇ ਹਾਂ ਵੀ ਬਣਾਇਆ, ਇੰਨੇ ਜ਼ਿਆਦਾ ਲੋਕ ਆਉਂਦੇ ਸੀ, ਹੁਣ ਘੱਟ ਕਿਉਂ ਗਏ ਲੋਕ? ਘੱਟ ਇਸ ਤੋਂ ਗਏ ਵੀ ਜਿਹੜਾ ਬੰਦਾ ਉੱਥੇ ਵਿਜ਼ਿਟ ਕਰਦਾ, ਭਾਵੇਂ ਉਹ ਇੰਡੀਆ ਤੋਂ ਆਉਂਦਾ ਤੇ ਭਾਵੇਂ ਪਾਕਿਸਤਾਨ ਤੋਂ ਜਾਂਦਾ, ਉਹ ਇੱਕ ਦੂਜੇ ਦੀ ਚੈਕਿੰਗ ਹੀ ਇੰਨੀ ਕਰਦੇ ਆ, ਉਹਨਾਂ ਕੋਲ ਪੁੱਛਦੇ ਦੱਸਦੇ ਹੀ ਇੰਨਾ, ਉਹਨਾਂ ਦੇ ਫ਼ੋਨ ਨੰਬਰ ਲੈ ਲਏ, ਉਹਨਾਂ ਦੇ ਮੋਬਾਈਲ ਫੜ ਲੈਂਦੇ ਆ। ਮਤਲਬ ਮੇਰੇ ਨਾਲ ਵੀ ਇੱਦਾਂ ਹੋਇਆ। ਮਤਲਬ ਇਹ ਨਹੀਂ ਹੈ ਵੀ ਮੈਂ ਵੀ ਕਰਤਾਰਪੁਰ ਵਾਹਵਾ 2 ਸਾਲ ਹੀ ਹੋ ਗਏ ਨਹੀਂ ਗਿਆ। ਸੋ ਇਸੇ ਵਜ੍ਹਾ ਤੋਂ ਜਾਣਦੇ ਵੀ ਆ ਸਾਰੇ, ਲੇਕਿਨ ਫਿਰ ਵੀ ਉਹ ਸਾਰਾ ਕੁਛ ਉਸ ਪ੍ਰੋਸੈਸ 'ਚੋਂ ਲੰਘਦੇ ਆ। ਵੈਸੇ ਸਿਕਿਉਰਿਟੀ ਨੂੰ ਲੈ ਕੇ ਇਹ ਚੈਕਿੰਗ ਹੋਣੀ ਚਾਹੀਦੀ ਹੈ, ਲੇਕਿਨ ਇਸ ਦੀ ਹੱਦ ਤੱਕ ਨਹੀਂ ਵੀ ਤੁਸੀਂ ਉਹ ਜ਼ਿਹਨੀ ਤੌਰ 'ਤੇ ਅਗਲੇ ਨੂੰ ਕਰ ਦਿਓ ਵੀ ਇਹ ਹੁਣ ਇਸ ਪਾਸੇ ਆਵੇ ਹੀ ਨਾ। ਸੋ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਕੰਮ ਢਿੱਲਾ ਹੋਣਾ ਚਾਹੀਦਾ ਵੀ ਜੇ ਆਪਾਂ ਇੰਨੇ ਉਹ ਕੋਰੀਡੋਰ ਬਣਾਉਂਦੇ ਆ ਤੇ ਉੱਤੇ ਨਜ਼ਰਸਾਨੀ ਵੀ ਇਸ ਤਰ੍ਹਾਂ ਦੀ ਕਰੋ ਵੀ ਕੋਈ ਗੱਲ ਨਹੀਂ। ਜਿਵੇਂ ਆਪਾਂ ਇੱਥੇ ਫਿਰਦੇ, ਜੇ ਅਸੀਂ ਕੁਛ ਕਰਨਾ ਹੋਵੇ ਗਲਤੀ, ਇੱਥੇ ਆ ਕੇ ਵੀ ਇੱਕ ਦੂਜੇ ਨਾਲ ਮਿਲ ਮਿਲਾਪ ਕਰ ਸਕਦੇ, ਦੁਬਈ ਆ ਕੇ ਵੀ ਮਿਲ ਮਿਲਾ ਕੇ ਕੁਛ ਗਲਤ ਕਰ ਸਕਦੇ। ਜ਼ਰੂਰੀ ਹੈ ਵੀ ਅਸੀਂ ਉੱਥੇ ਕੋਰੀਡੋਰ 'ਤੇ ਜਾ ਕੇ ਗਲਤ ਕਰਨਾ। ਸੋ ਇਹਨਾਂ ਗੱਲਾਂ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ। ਤੇ ਉਮੀਦ ਕਰਦੇ ਹਾਂ ਵੀ ਤੁਹਾਨੂੰ ਜਿਹੜੀ ਮੈਂ ਗੱਲਾਂ ਕਰਨ ਡਿਆ ਸੀ ਜਿਹੜੀਆਂ, ਇਹ ਬਹੁਤ ਸਾਰੇ ਸਾਡੇ ਉੱਧਰ ਦੋਸਤ ਜਰਨਲਿਸਟ ਜਿਹੜੇ ਨੇ, ਵੱਡੇ ਵੱਡੇ ਨਾਂ ਨੇ, ਮੱਕੜ ਹੋਣੀ, ਫਿਰ ਸਵਰਨ ਟੈਣੀ ਹੋਣੀ ਨੇ, ਉਹਨਾਂ ਨੇ ਕੱਲ੍ਹ ਇੱਕ ਵੀਡੀਓ ਪਾਈ ਸੀ ਵੀ ਇਹ ਗੱਲ ਕਿੱਧਰ ਨੂੰ ਤੁਰਨ ਡਈ ਹੈ, ਵੀ ਕਦੀ ਸਰਬਜੀਤ ਕੌਰ ਆ ਜਾਂਦੀ ਹੈ ਤੇ ਕਦੀ ਕਿਰਨ ਬਾਲਾ ਤੇ ਕਦੀ ਸੀਮਾ ਇੱਧਰ ਤੁਰ ਜਾਂਦੀ ਹੈ ਤੇ ਉਹ ਰੌਲੇ ਰੱਪੇ ਪੈ ਜਾਂਦੇ। ਤੇ ਮੈਂ ਇੱਥੇ ਇਹਨਾਂ ਮੁਲਕਾਂ 'ਚ ਵੇਖਣਾ ਵੀ ਬਹੁਤ ਸਾਰੇ ਇੰਡੀਅਨ ਪਾਕਿਸਤਾਨੀ ਫੈਮਲੀਆਂ 'ਚ ਵਿਆਹੇ ਤੇ ਬਹੁਤ ਸਾਰੇ ਪਾਕਿਸਤਾਨੀ ਇੰਡੀਅਨ 'ਚ ਵਿਆਹੇ, ਤੇ ਈਵਨ ਕਿ ਦੂਜੇ ਰਿਲੀਜਨ 'ਚ ਵਿਆਹੇ। ਇੱਥੇ ਕਿਸੇ ਨੂੰ ਮਸਲਾ ਕੋਈ ਨਹੀਂ, ਤੇ ਉੱਥੇ ਜਦੋਂ ਇੱਦਾਂ ਦੀ ਗੱਲ ਹੁੰਦੀ ਆ, ਵੈਸੇ ਇਹ ਵੀ ਉਹਦਾ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਉਹਦੀ ਸਰਬਜੀਤ ਸੀ, ਉਹਦਾ ਐਕਸ਼ਨ ਗਲਤ ਸੀ। ਐਕਸ਼ਨ ਤੋਂ ਗਲਤ ਤੋਂ ਮਤਲਬ ਵੀ ਉਹ ਇੱਕ ਮਜ਼ਹਬੀ ਜਿਹੜਾ ਆਪਣਾ ਹੈ ਸੀ ਜਥਾ, ਉਹਦਾ ਸਹਾਰਾ ਲੈ ਕੇ ਆਪਣਾ ਮਕਸਦ ਪੂਰਾ ਕੀਤਾ, ਤੇ ਜਿਹੜਾ ਬਿਲਕੁਲ ਗਲਤ ਸੀ। ਹੋਪਫੁਲੀ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਵਲੌਗ ਸ਼ੁਰੂ ਕੀਤੇ ਆ, ਵੈਸੇ ਮੈਂ ਜਰਮਨੀ ਘੁੰਮਦਾ ਪਿਆ, ਮੈਂ ਨਾਲ ਦੀ ਨਾਲ ਇਹ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਤੱਕ ਪਾ ਵੀ ਦਿੰਦੇ ਆ।
ਵਲੌਗ ਬਣਾ ਕੇ ਤੇ ਇੱਧਰ ਸਾਡੇ ਨਾਲ ਭਾਈ ਸਾਹਿਬ ਆ ਗਏ। ਭਾਈ ਸਾਹਿਬ ਕੀ ਹਾਲ ਚਾਲ? ਬਰਾ ਸਾਹਿਬ ਅੱਗੇ ਆਇਓ ਜਰਾ, ਕੈਮਰੇ 'ਚ ਆਇਓ, ਵੀਡੀਓ ਚੱਲਣ ਡਈ। ਬਰਾ ਸਾਹਿਬ ਤੁਸੀਂ ਕਿੱਥੋਂ ਜੀ? ਬਠਿੰਡਾ, ਪੰਜਾਬ, ਇੰਡੀਆ। ਕਿਹੜਾ ਪਿੰਡ? ਸਰੀਏ ਵਾਲਾ। ਸਿਰੀਆ ਵਾਲਾ। ਹਾਂਜੀ। ਤੇ ਇੱਥੇ ਕੀ ਕਰਦੇ ਹੋ? ਇੱਥੇ 30 ਸਾਲ ਤੋਂ ਹੁਣ ਸਰਕਾਰੀ ਡਰਾਈਵਰੀ ਕਰ ਰਹੇ ਹਾਂ। ਅੱਛਾ। ਹਾਂਜੀ। ਤੇ ਅੱਜ ਕੱਲ ਛੁੱਟੀਆਂ? ਅੱਜ ਕੱਲ੍ਹ ਛੁੱਟੀਆਂ ਲਈਆਂ ਇਹ ਸਾਡੇ। ਛੁੱਟੀਆਂ ਬਹੁਤ ਕਰਦੇ ਆ ਜੀ, ਇਹ ਪਤਾ ਨਹੀਂ ਕੀ ਗੱਲ ਹੈ। ਹੁਣ ਮੇਰੇ ਕਰਕੇ ਲਈਆਂ ਨਾ? ਹਾਂਜੀ, ਹੁਣ ਤੁਹਾਡੇ ਕਰਕੇ। ਪੱਕੀ ਗੱਲ ਹੈ? ਪੱਕੀ ਗੱਲ। ਚਲੋ ਠੀਕ ਆ। ਉਹ ਮੇਰੇ ਆਂਦੇ ਵੀ ਪਲਵਿੰਦਰ ਭਾਅ ਦਾ ਵੀ ਤੇਰਾ ਦਿਲ ਲਾਈ ਰੱਖੂਗਾ ਬੰਦਾ। ਮੈਂ ਤੁਸੀਂ ਕਿਹਾ ਆਪਣੀਆਂ ਛੁੱਟੀਆਂ ਵਧਾ ਲਓ, ਅਸੀਂ ਵੀ ਵਧਾ ਲਾਂਗੇ। ਨਹੀਂ, ਸਾਨੂੰ ਤਾਂ ਛੁੱਟੀਆਂ ਜਿੰਨੀਆਂ ਮਰਜ਼ੀ ਕਰ ਲਈਏ। ਆਪਣੇ ਕੰਮ ਦਾ ਇਹ ਫਾਇਦਾ ਹੁੰਦਾ ਵੀ ਜਿੱਦ ਨੂੰ ਮਰਜ਼ੀ ਤੁਰ ਪਓ, ਜੋ ਮਰਜ਼ੀ ਕਰ ਲਓ। ਲਓ ਵੀ ਦੋਸਤੋ, ਜੇ ਵਲੌਗ ਜਿਹੜੇ ਯੂਰਪ ਦੇ ਮੈਂ ਪਾਈ ਜਾਂਦਾ ਆਪਣੇ ਨਾਸਰ ਢਿੱਲੋਂ ਵਾਲੇ ਚੈਨਲ ਤੇ, ਜਿੰਨੇ ਨੇ ਵੇਖਣੇ ਹੋਣ ਉੱਥੇ ਜਾ ਕੇ ਜ਼ਰੂਰ ਵੇਖ ਲਿਓ। ਮਿਲਦੇ ਤੁਹਾਨੂੰ ਫੇਰ, ਰੱਬ ਰੱਖ।